ਵੀਅਰਸ ਫੇਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਜੀ ਡਾਕਟਰ ਸਾਹਿਬ, ਹੁਣ ਅਸੀਂ ਆਪਣੇ ਦਰਸ਼ਕਾਂ ਨੂੰ ਆਈਆਂ ਈਮੇਲਸ ਤੇ ਮੈਸੇਜ ਨੂੰ ਪੜ੍ਹਨਾ ਸ਼ੁਰੂ ਕਰਦੇ ਹਾਂ। ਸਾਡੀ ਪਹਿਲੀ ਈਮੇਲ ਆਈ ਹੈ ਟੋਰਾਂਟੋ ਤੋਂ ਵੀਰ ਹਰਪ੍ਰੀਤ ਸਿੰਘ ਜੀ ਦੀ। ਇਹ ਲਿਖਦੇ ਹਨ, ਬੜੇ ਦਿਨਾਂ ਤੋਂ ਇੱਕ ਗੱਲ ਦਿਮਾਗ 'ਚ ਚੱਲ ਰਹੀ ਸੀ, ਅੱਜ ਉਹ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਹਾਂ। ਪਰ ਪਹਿਲਾਂ ਇਹ ਦੱਸਦੇ ਹਾਂ ਕਿ ਮੇਰੇ ਇਸ ਲੇਖ ਦਾ ਮਤਲਬ ਕਿਸੇ ਵੀ ਕ੍ਰਾਂਤੀ ਨੂੰ ਰੋਕਣ ਦਾ ਨਹੀਂ ਅਤੇ ਨਾ ਹੀ ਕਿਸੇ ਪਾਰਟੀ ਨਾਲ ਇਸ ਦਾ ਕੋਈ ਵੀ ਮਤਲਬ ਹੈ। ਮੇਰੇ ਸਿਰਲੇਖ ਦਾ ਨਾਂ ਹੈ ਟੋਪੀਆਂ ਦੇ ਥੱਲੇ ਦਬਦੀ ਜਾ ਰਹੀ ਸਿੱਖੀ। ਅੱਜ ਕੱਲ ਚੱਲ ਰਹੀ ਲਹਿਰ ਜੋ ਖਰਾਬ ਪ੍ਰਸ਼ਾਸਨ ਦੇ ਖਿਲਾਫ ਹੈ, ਬਹੁਤ ਵਧੀਆ ਗੱਲ ਹੈ। ਸਾਰੇ ਸਿੱਖ ਵੀ ਹਿੱਸਾ ਪਾ ਰਹੇ ਹਨ, ਬਹੁਤ ਵਧੀਆ ਗੱਲ ਹੈ, ਕਿਉਂਕਿ ਅੱਜ ਤੱਕ ਜਿੰਨੀਆਂ ਕ੍ਰਾਂਤੀਆਂ ਆਈਆਂ ਸਿੱਖਾਂ ਨੇ ਸਭ ਤੋਂ ਵੱਧ ਹਿੱਸਾ ਪਾਇਆ, ਪਰ ਆਪਣੀ ਪਹਿਚਾਣ ਨਹੀਂ ਗਵਾਈ, ਸਗੋਂ ਸਿੱਖੀ ਨੂੰ ਹੋਰ ਵੀ ਉੱਚੀ ਚੁੱਕਿਆ। ਪਰ ਇਸ ਲੜਾਈ 'ਚ ਲੱਗਦਾ ਸਿੱਖੀ ਕਿਤੇ ਗੁੰਮ ਹੋ ਕੇ ਰਹਿ ਗਈ ਹੈ, ਜਿਸ ਨੂੰ ਦੇਖ ਕੇ ਸਿੱਖ ਗਾਂਧੀ ਵਾਲੀ ਟੋਪੀ ਪਗੜੀ ਤੇ ਪਾ ਕੇ ਘੁੰਮ ਰਿਹਾ ਹੈ, ਜੋ ਸਭ ਤੋਂ ਵੱਧ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਕਿਤੇ ਆਪਾਂ ਨਵੀਂ ਕ੍ਰਾਂਤੀ ਲਿਆਉਣ ਦੇ ਚੱਕਰ 'ਚ 1699 ਵਿੱਚ ਆਈ ਕ੍ਰਾਂਤੀ ਨਾ ਗਵਾ ਬੈਠੀਏ। ਕਿਸੇ ਦੇ ਚੰਗੇ ਵਿਚਾਰਾਂ ਨੂੰ ਮੰਨਣਾ ਸੁਣਨਾ ਚੰਗੀ ਗੱਲ ਹੈ, ਪਰ ਆਪਣੇ ਗੁਰੂ ਦੇ ਸ਼ਬਦਾਂ ਨੂੰ ਭੁੱਲ ਜਾਣਾ ਗਲਤ ਹੈ। ਅੱਜ ਕੱਲ ਜੋ ਟੋਪੀਆਂ ਦਾ ਦੌਰ ਚੱਲ ਰਿਹਾ ਹੈ, ਜੇ ਸਿੱਖ ਬੱਚਿਆਂ ਨੂੰ ਇਹ ਸੇਧ ਨਾ ਦਿੱਤੀ ਗਈ ਕਿ ਪੁੱਤਰੋ ਸਾਥ ਚੰਗੇ ਇਨਸਾਨ ਦਾ ਦਿਓ, ਪਰ ਸਿੱਖੀ ਦੀ ਮਰਿਆਦਾ ਨੂੰ ਨਾ ਭੁੱਲੋ, ਪਗੜੀ ਦੀ ਸ਼ਾਨ ਨੂੰ ਉੱਚੀ ਰੱਖੋ, ਨਹੀਂ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਸਿਰਾਂ ਤੇ ਪੱਗਾਂ ਨਹੀਂ ਟੋਪੀਆਂ ਹੋਣਗੀਆਂ। ਬਹੁਤ ਦੇਰ ਪਹਿਲਾਂ ਅਸੀਂ ਜਮੇਰ ਸਿੰਘ ਜੀ ਦੇ ਵਿਚਾਰ ਸੁਣੇ ਸੀ, ਜੋ ਮੇਰੀ ਚਿੰਤਾ ਦਾ ਵਿਸ਼ਾ ਬਣਿਆ ਕਿ ਇੱਕ ਉਹ ਧਰਮ ਹੈ ਜੋ ਕਾਫਿਰ ਕਹਿ ਕੇ ਦੂਸਰੇ ਨੂੰ ਮਾਰ ਦੇਣਾ ਚਾਹੁੰਦੇ ਹਨ, ਇਸ ਨਾਲ ਲੜਿਆ ਜਾ ਸਕਦਾ ਹੈ, ਪਰ ਦੂਜੇ ਕੀ ਕਰਦੇ ਹਨ? ਤੁਹਾਨੂੰ ਆਪਣਾ ਹੀ ਰੂਪ ਕਹਿ ਕੇ ਆਪਣੇ ਅਖੌਤੀ ਵਿਚਾਰਾਂ ਨਾਲ ਆਪਣੇ 'ਚ ਸਮਾ ਲੈਂਦੇ ਹਨ, ਜੋ ਸਭ ਤੋਂ ਵਧੇਰੇ ਖਤਰਨਾਕ ਹੈ। ਇੱਕ ਦਿਨ ਇਹ ਨਾ ਹੋਵੇ ਕਿ ਸਾਡੇ ਬੱਚੇ ਸਿਰਾਂ ਤੇ ਪੱਗਾਂ ਦੀ ਥਾਂ ਟੋਪੀਆਂ ਲਈ ਫਿਰਨ ਤੇ ਪਹਿਚਾਣ ਗਵਾ ਚੁੱਕਿਆਂ ਨੂੰ ਕੋਈ ਧਰਮ ਪੁੱਛੇ, ਉਹ ਵੀ ਕਹਿਣ ਅਖੀਰ 'ਚ ਇਹੀ ਫਿਰ ਕਹਾਂਗਾ ਕਿ ਸਾਥ ਕਿਸੇ ਦਾ ਵੀ ਦੇਵੋ, ਪਰ ਸਿੱਖਾਂ ਦੇ ਪੱਗਾਂ ਜ਼ਰੂਰ ਬਣੀਆਂ ਹੋਣੀਆਂ ਚਾਹੀਦੀਆਂ ਹਨ, ਨਾ ਕਿ ਟੋਪੀਆਂ, ਤਾਂ ਕਿ ਸਿੱਖੀ ਨੂੰ ਬਚਾਇਆ ਜਾ ਸਕੇ। ਜੇ ਹਰ ਇੱਕ ਦੇ ਸਿਰ ਤੇ ਪੱਗ ਦੀ ਜਗ੍ਹਾ ਟੋਪੀਆਂ ਹੋਣਗੀਆਂ, ਫਿਰ ਇਸ ਲਹਿਰ ਦਾ ਕੋਈ ਫਾਇਦਾ ਨਹੀਂ ਹੋਣਾ। ਲਿਖਣਾ ਤਾਂ ਬਹੁਤ ਕੁਝ ਚਾਹੁੰਦਾ ਸੀ, ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ। ਜੀ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਵੀਰ ਹਰਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਟੋਰਾਂਟੋ ਤੋਂ ਕੈਨੇਡਾ ਤੋਂ ਲਿਖਿਆ। ਵਿਸ਼ਾ ਉਹਨਾਂ ਦਾ ਉਹੀ ਹੈ ਜਿਹੜਾ ਜਿਸ ਦੀ ਜਦੋਂ ਅਸੀਂ ਵਿਆਖਿਆ ਕਰਦੇ ਹਾਂ ਜਾਂ ਜ਼ਿਕਰ ਕਰਦੇ ਹਾਂ ਜੀ, ਤੇ ਬਹੁਤ ਸਾਰੇ ਸਾਡੇ ਮਿਹਰਬਾਨ ਸਾਡੇ ਖਿਲਾਫ ਲਿਖਦੇ ਨੇ ਜੀ, ਔਰ ਉਹ ਕਹਿੰਦੇ ਨੇ ਕਿ ਜੀ ਅਸੀਂ ਤਾਂ ਡੰਡਾ ਚੁੱਕਿਆ ਹੋਇਆ ਕੇਜਰੀਵਾਲ ਦੇ ਸਿਰ 'ਚ ਮਾਰ ਰਹੇ ਹਾਂ ਅਸੀਂ ਜੀ। ਕੋਈ ਕਹਿਣਗੇ ਕਿ ਜੀ ਤੁਸੀਂ ਥੋੜਾ ਜਿਹਾ ਸਬਰ ਕਰ ਲਓ, ਦੇਖ ਲਓ, ਜੀ, ਸ਼ਾਇਦ ਕੋਈ ਕਰ ਹੀ ਜਾਏ। ਉਹਨਾਂ ਦਾ ਵੀ ਜਿਹੜਾ ਵੀਰ ਹਰਪ੍ਰੀਤ ਸਿੰਘ ਹੋਰਾਂ ਦਾ ਫਿਕਰ ਹੈ ਉਹ ਉਹੀ ਹੈ। ਹਾਲਾਂਕਿ ਅਖੀਰ 'ਚ ਜਾਂਦਿਆਂ ਤੱਕ ਤਾਂ ਉਹ ਸਿਰਫ ਸ਼ਕਲ ਤੱਕ ਹੀ ਰਹਿ ਜਾਂਦੇ ਨੇ। ਉਹਨਾਂ ਨੂੰ ਜਿਹੜੀ ਵਿਚਾਰਧਾਰਾ ਹੈ ਉਸ ਬਾਰੇ ਉਹਨਾਂ ਨੇ ਕੋਈ ਬਹੁਤਾ ਜ਼ਿਕਰ ਨਹੀਂ ਕੀਤਾ ਕਿ ਵੀ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਹੈ ਇਹ ਵੀ ਕਿਵੇਂ ਕੋਈ ਸਿੱਖਾਂ ਦਾ ਨੁਕਤਾ ਨਿਗਾਹ ਪ੍ਰਮੋਟ ਨਹੀਂ ਕਰਦੀ, ਜਾਂ ਸਾਡਾ ਕੌਮੀ ਘਰ ਬਣਾਉਣ ਦਾ ਜਿਹੜਾ ਅਲਟੀਮੇਟ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਸਾਡਾ ਨਿਸ਼ਾਨਾ ਉੱਭਰੇ ਜੀ, ਉਸ ਪ੍ਰਤੀ ਤਾਂ ਇਹਨਾਂ ਦੀ ਪਹੁੰਚ ਹਾਂ ਪੱਖੀ ਤਾਂ ਕੀ ਹੋਣੀ ਹੈ, ਇਹ ਤਾਂ ਖੁੱਲੇ ਤੌਰ ਤੇ ਸਮਰਥਨ ਲੈਣ ਨੂੰ ਤਿਆਰ ਵੀ ਨਹੀਂ ਜੀ। ਇਹ ਨਹੀਂ ਵੀ ਟੋਪੀ ਵਾਲੇ ਜਿਹੜੇ ਉਹਨਾਂ ਨੇ ਪੱਗਾਂ ਵਾਲੇ ਵੀ ਪੰਜਾਬ 'ਚ ਖੜੇ ਕੀਤੇ ਨੇ। ਕੱਲ੍ਹ ਹੀ TV 84 ਨਿਊਜ਼ 'ਚ ਅਕਾਲੀ ਦਲ ਅੰਮ੍ਰਿਤਸਰ ਦੇ ਇੱਕ ਆਗੂ ਵੱਲੋਂ ਇਹ ਦੱਸਿਆ ਜਾ ਰਿਹਾ ਸੀ ਕਿ ਕਿਵੇਂ, ਹਾਲਾਂਕਿ ਅਕਾਲੀ ਦਲ ਅੰਮ੍ਰਿਤਸਰ ਨੇ 3 ਸੀਟਾਂ ਦੇ ਉੱਤੇ ਆਪਣੇ ਉਮੀਦਵਾਰ ਨਹੀਂ ਖੜੇ ਕੀਤੇ, ਜਿਨ੍ਹਾਂ 'ਚ ਲੁਧਿਆਣਾ ਹੈ, ਅੰਮ੍ਰਿਤਸਰ ਔਰ ਗੁਰਦਾਸਪੁਰ, ਔਰ ਲੁਧਿਆਣੇ ਤੋਂ HS ਫੂਲਕਾ ਨੇ। ਸੋ ਉਹਨਾਂ ਨੇ ਕਿਹਾ ਕਿ ਜੀ ਅਸੀਂ ਉੱਥੇ ਚਾਹੁੰਦੇ ਸੀਗੇ ਕਿ ਅਸੀਂ ਪ੍ਰੈਸ ਕਾਨਫਰੰਸ ਕਰਕੇ ਲੁਧਿਆਣੇ 'ਚ ਆਪਣੀ ਸਪੋਰਟ ਜਿਹੜੀ ਹੈ ਉਹ ਫੂਲਕਾ ਸਾਹਿਬ ਨੂੰ ਦਈਏ, ਪਰ ਉਹ ਤਾਂ ਉਹ ਸਪੋਰਟ ਵੀ ਲੈਣ ਤੋਂ ਘਬਰਾਉਂਦੇ ਨੇ। ਸੋ ਉਹਨਾਂ ਨੇ ਕੱਲ੍ਹ ਕਿਹਾ, ਉਹਨਾਂ ਨੇ ਕਿਹਾ ਜੀ ਜਿਹੜੇ ਆਪਣੇ ਵੀਰ ਭੈਣਾਂ ਅੱਜ ਬੜੇ ਇਸ ਪਾਸੇ ਝੁਕੇ ਹੋਏ ਨੇ, ਉਹਨਾਂ ਨੂੰ ਸ਼ਾਇਦ ਇਹ ਗੱਲ ਕਿਉਂ ਸਮਝ ਨਹੀਂ ਆ ਰਹੀ ਵੀ ਉਹਨਾਂ ਨੇ ਸਾਡੇ ਏਜੰਡੇ ਨੂੰ ਤਾਂ ਕੀ ਲਾਗੂ ਕਰਨਾ, ਉਹ ਤੇ ਖੁੱਲ੍ਹੇਆਮ ਸਾਡੀ ਸਪੋਰਟ ਲੈਣ ਨੂੰ ਤਿਆਰ ਨਹੀਂ, ਮੁਫਤ ਦੀਆਂ ਵੋਟਾਂ ਲੈਣ ਨੂੰ ਤਿਆਰ ਨਹੀਂ ਜੀ, ਤੇ ਤੁਸੀਂ ਪੱਗਾਂ ਦੇ ਉੱਤੇ ਟੋਪੀਆਂ ਰੱਖੀਆਂ ਹੋਈਆਂ, ਵੀ ਤੁਸੀਂ ਉਹਨਾਂ 'ਚੋਂ ਕੀ ਕੱਢੋਗੇ? ਜੀ। ਸੋ ਉਹਨਾਂ ਨੇ ਕਿਹਾ ਵੀ ਅਸੀਂ ਕੋਈ ਕ੍ਰਾਂਤੀ ਨਹੀਂ ਰੋਕਣਾ ਚਾਹੁੰਦੇ, ਕੋਈ ਕ੍ਰਾਂਤੀ ਆ ਵੀ ਨਹੀਂ ਰਹੀ ਵੈਸੇ ਜਿਹੜੀ ਤੁਸੀਂ ਕੋਈ ਰੋਕ ਸਕਦੇ ਹੋ ਜਾਂ ਰੋਕਣਾ ਚਾਹੁੰਦੇ, ਕੋਈ ਕ੍ਰਾਂਤੀ ਨਹੀਂ ਹੈ। ਇਸ ਕਿਸਮ ਦਾ ਐਕਸਪੈਰੀਮੈਂਟ ਪਹਿਲਾਂ ਵੀ ਹੋਇਆ। ਜੈ ਪ੍ਰਕਾਸ਼ ਨਾਰਾਇਣ ਨੇ ਵੀ, ਉਹਨੇ ਤਾਂ ਨਾ ਹੀ ਇਹਨੇ ਤਾਂ ਭ੍ਰਿਸ਼ਟਾਚਾਰ ਖਤਮ ਕਰੋ ਜਾਂ ਸੁਧਾਰੋ ਇੱਦਾਂ ਦੀਆਂ ਗੱਲਾਂ, ਉਹਨੇ ਤਾਂ ਨਾ ਹੀ ਜਿਹੜਾ ਪੂਰਨ ਕ੍ਰਾਂਤੀ ਰੱਖਿਆ ਸੀ, ਟੋਟਲ ਰੈਵੋਲੂਸ਼ਨ। ਉਹਦੇ ਥੱਲੇ ਇਹ ਤਾਂ ਚਲੋ ਕੁਝ ਸੀਟਾਂ ਲੈ ਜਾਏਗਾ ਕੇਜਰੀਵਾਲ, ਉਹਨੂੰ ਤਾਂ ਸਰਕਾਰ ਪਲਟਾ ਦਿੱਤੀ ਸੀ। ਇੰਦਰਾ ਗਾਂਧੀ ਜਿਹੜੀ ਆਪਣੀ ਸੀਟ ਵੀ ਹਾਰ ਗਈ ਸੀ, ਔਰ ਐਮਰਜੈਂਸੀ ਤੋਂ ਬਾਅਦ ਸਰਕਾਰ ਹੀ ਫਿਰ ਕੀ ਤਬਦੀਲੀ ਹੋਈ। ਇਹ 4 ਸਾਲ ਦੀ ਕਰਪਟ ਮਿੱਟੀ ਹੈ, ਕਰਪਟ ਉਹ ਭੋਏ ਹੈ, ਇਹਦੇ 'ਚੋਂ ਕਦੇ ਕੋਈ ਪ੍ਰਫੁੱਲਤ ਹੋਣ ਵਾਲਾ ਕੋਈ ਬੀਜ ਨਹੀਂ ਬੀਜਿਆ ਗਿਆ। ਇੱਕ ਸਿੱਖ ਰੈਵੋਲੂਸ਼ਨ ਸੀ 200-250 ਸਾਲ ਦਾ ਗੁਰੂ ਸਾਹਿਬਾਨ ਦਾ ਐਫਰਟ, ਉਹਦੇ 'ਚੋਂ ਸਿੱਖ ਨਿਕਲੇ,
ਉਹਨਾਂ ਨੇ ਐਕਸਚੇਂਜ ਵੀ ਕੀਤੀ, ਅੱਜ ਸਾਨੂੰ ਵੀ ਘੜੀਸ ਕੇ ਆਪਣੇ ਲੈਵਲ ਤੇ ਲੈ ਗਏ ਨੇ। ਇਹ ਤਾਂ ਐਸੀ ਅਲਾਮਾ ਇਕਬਾਲ ਨੇ ਐਵੇਂ ਨਹੀਂ ਕਿਹਾ ਕਿ ਵੀ ਇਹ ਤਾਂ ਇਸਲਾਮ ਦਾ ਵੀ ਜਿਹੜਾ ਬੇੜਾ ਸੀ ਜਿਹੜਾ ਕਿਤੇ ਨਹੀਂ ਰੁਕਿਆ, ਆ ਕੇ ਗੰਗਾ ਦੇ ਦਾਇਨੇ 'ਚ ਆ ਕੇ ਫਸ ਗਿਆ। ਇਸਲਾਮ ਦਾ ਵੀ ਕੀ ਹਾਲ ਕਰਤਾ ਇਹਨਾਂ ਨੇ ਉੱਥੇ ਲਿਆ ਕੇ। ਸੋ ਬਾਕੀ ਉਹਨਾਂ ਨੇ ਕਿਹਾ ਕਿ ਜੀ ਜਿਹੜੀ ਸਾਨੂੰ ਸਿੱਖ ਬੱਚਿਆਂ ਨੂੰ ਇਹ ਸਿੱਖਿਆ ਦਈਏ ਕਿ ਉਹ ਆਪਣੀ ਦਸਤਾਰ ਦੀ ਪਛਾਣ ਨਾ ਭੁੱਲਣ। ਗੱਲ ਇਸ ਵੇਲੇ ਇਕੱਲੀ ਸ਼ਕਲੋ ਸੂਰਤ ਵਾਲੀ ਨਹੀਂ ਰਹਿ ਗਈ, ਵਿਚਾਰਧਾਰਾ ਦੀ। ਔਰ ਉਹਨਾਂ ਨੇ ਅਜਮੇਰ ਸਿੰਘ ਹੋਰਾਂ ਨੂੰ ਕੋਟ ਕੀਤਾ, ਉਹਨਾਂ ਨੇ ਬਿਲਕੁਲ ਠੀਕ ਕਿਹਾ। ਬੇਸ਼ੱਕ ਕੋਈ ਸਾਡੀ ਲੜਾਈ ਇਸਲਾਮ ਨਾਲ ਨਹੀਂ ਸੀ 18ਵੀਂ ਸਦੀ 'ਚ ਜਾਂ ਉਸ ਤੋਂ ਪਹਿਲੀ ਸਦੀ 'ਚ, ਪਰ ਜ਼ਾਹਰ ਹੈ ਵੀ ਮੁਗਲ ਹੋਣ, ਅਫਗਾਨ ਹੋਣ, ਉਹ ਇਸਲਾਮ ਧਰਮ 'ਚ ਯਕੀਨ ਰੱਖਣ ਵਾਲੇ ਸੀ। ਟੱਕਰ ਸਾਡੀ ਹੋਈ, ਬੇਸ਼ੱਕ ਉਹਨਾਂ ਨੇ ਇਸਲਾਮ ਦਾ, ਕਾਜ਼ੀਆਂ ਦੇ ਫਤਵਿਆਂ ਦਾ ਸਹਾਰਾ ਲਿਆ, ਪਰ ਉਹਨਾਂ 'ਚ ਫਿਰ ਵੀ ਇੱਕ ਇਮਾਨਦਾਰ ਪਹੁੰਚ ਸੀ। ਸਾਨੂੰ ਪਤਾ ਸੀ ਵੀ ਉਹਨਾਂ ਦੀ ਕਾਫਰ ਦੀ ਜਿਹੜੀ ਡੈਫੀਨੇਸ਼ਨ ਹੈ ਉਸ ਦੇ ਥੱਲੇ ਉਹ ਆਪਣੇ ਫਤਵੇ ਦਿੰਦੇ ਨੇ, ਅਸੀਂ ਉਹਦੇ ਲਈ ਤਿਆਰ ਸੀ। ਲੇਕਿਨ ਇੱਧਰ ਜਿਹੜੇ ਜਿਨ੍ਹਾਂ ਨਾਲ ਵਾਹ ਹੈ ਇਹ ਤਾਂ ਉਹ ਨੇ ਕਿ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ। ਉਹਨਾਂ ਦੀ ਦੁਸ਼ਮਣੀ ਤਾਂ ਜ਼ਾਹਰ ਸੀ ਮੁਗਲਾਂ ਦੀ ਜਾਂ ਅਫਗਾਨਾਂ ਦੀ, ਅਸੀਂ ਵੀ ਉਹਨਾਂ ਨੂੰ ਦੁਸ਼ਮਣ ਦੀ ਤਰ੍ਹਾਂ ਟ੍ਰੀਟ ਕਰਦੇ ਸੀ। ਲੇਕਿਨ ਇਹ ਤਾਂ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ ਹੈ। ਇਹ ਤਾਂ ਤੁਹਾਨੂੰ ਆਪਣੀ ਜਿਹਨੂੰ ਡੈਥ ਕਿਸ ਕਹਿੰਦੇ ਨੇ ਜੀ, ਇਹ ਤੁਹਾਨੂੰ ਚੁੰਮਦੇ ਨੇ ਤਾਂ ਸਮਝੋ ਮੌਤ ਦਾ ਚੁੰਬਣ ਹੈ ਜੀ। ਔਰ ਜਿਸ ਤਰੀਕੇ ਨਾਲ ਹੁਣ ਆਰਐਸਐਸ ਹੈ, ਆਰਐਸਐਸ ਸਿੱਖਾਂ ਨੂੰ ਇਹ ਤਾਂ ਨਹੀਂ ਕਹਿੰਦੀ ਕਿ ਜੀ ਇਹ ਬਾਹਰੋਂ ਆਇਆ ਧਰਮ ਹੈ। ਇਸਲਾਮ ਕ੍ਰਿਸਚੀਅਨਿਟੀ ਨੂੰ ਤਾਂ ਇਹ ਕਹਿ ਕੇ ਉਹਨਾਂ ਨੂੰ ਕਹਿੰਦੇ ਨਹੀਂ ਇਹ ਤਾਂ ਸਾਡੇ ਨੇ। ਪਰ ਇਹ ਡੈਥ ਕੇਸ ਹੈ ਇਹਨਾਂ ਦੀ, ਜਿਹੜੀ ਸਾਨੂੰ ਕਦੇ ਬਚਨ ਹੀ ਨਹੀਂ ਦਿੰਦੀ ਹੈ। ਉਹ ਸਾਨੂੰ ਤਾਂ ਆਪਣਾ ਕਹਿੰਦੇ ਨੇ ਕਿ ਜੀ ਇਹ ਤਾਂ ਹਿੰਦੂਤਵ ਦਾ ਹੀ ਹਿੱਸਾ ਹੈ, ਇਹ ਤਾਂ ਇੱਕ ਮੋਨੋਥੀਸਟਿਕ। ਔਰ ਤੁਸੀਂ ਪੁਰਾਣੀਆਂ ਡਿਕਸ਼ਨਰੀਆਂ ਚੁੱਕ ਕੇ ਦੇਖ ਲਓ, ਹੁਣ ਪਤਾ ਨਹੀਂ ਕੋਈ ਤਬਦੀਲੀ ਹੋਈ ਹੈ ਕਿ ਨਹੀਂ। ਮੋਨੋਥੀਸਟਿਕ ਬ੍ਰਾਂਚ ਆਫ ਹਿੰਦੂਇਜ਼ਮ, ਕਿ ਜੀ ਸਾਡੇ ਹਿੰਦੂਇਜ਼ਮ ਦੀ ਇੱਕ ਬ੍ਰਾਂਚ ਹੈ ਜਿਹੜੇ ਇੱਕ ਰੱਬ 'ਚ ਯਕੀਨ ਰੱਖਦੇ ਨੇ, ਬਾਕੀ ਸਭ ਇਹ ਹਿੰਦੂ ਨੇ। ਸੋ ਹੁਣ ਇਹੀ ਗੱਲ ਜਿਹੜੀ ਉਹਨਾਂ ਨੇ ਕਿਹਾ ਕਿ ਵੀ ਅਲਟੀਮੇਟਲੀ ਹਿੰਦੂਆਂ ਦਾ ਜਿਹੜਾ ਇਹ ਵਰਤਾਰਾ ਹੈ ਕਿ ਵੀ ਉਹ ਸਾਨੂੰ ਆਪਣਾ ਇੱਕ ਹਿੱਸਾ ਬਣਾ ਕੇ ਮਾਰਨਾ ਚਾਹੁੰਦੇ ਨੇ, ਦੈਟ ਇਜ਼ ਵੇਅਰ ਦਾ ਡੇਂਜਰ ਕਮਸ। ਔਰ ਉਹ ਹੈ ਕਿਸ ਲੈਵਲ ਤੱਕ ਚਲਾ ਗਿਆ, ਸਿਰਾਂ ਤੇ ਮੁਕਟ ਆ ਗਏ, ਪੱਗ ਦੇ ਉੱਤੋਂ ਦੀ ਟੋਪੀਆਂ ਆ ਗਈਆਂ, ਮੱਥੇ ਤੇ ਟਿੱਕੇ ਆ ਗਏ, ਕੋਈ ਵੈਸ਼ਨੋ ਤੁਰਿਆ, ਕੋਈ ਚਵਿੰਡਾ ਤੁਰਿਆ, ਕੋਈ ਹੋਰ ਕੁਝ ਕਰ ਰਿਹਾ। ਇਹੀ ਉਹਨਾਂ ਦਾ ਹਿੱਸਾ ਹੈ। ਸੋ ਉਹਨਾਂ ਨੇ ਵੀਰ ਹਰਪ੍ਰੀਤ ਸਿੰਘ ਹੋਰਾਂ ਨੇ ਇਹਨਾਂ ਗੱਲਾਂ ਵੱਲ ਫਿਰ ਧਿਆਨ ਦਿਵਾਇਆ। ਅਸੀਂ ਤਾਂ ਕਹਿੰਦੇ ਹਾਂ ਵੀ ਗੱਲ ਸਿਰਫ ਇਹੀ ਨਹੀਂ ਹੈ ਕਿ ਵੀ ਜੇ ਉਹ ਪੱਗ ਦੇ ਉੱਤੇ ਟੋਪੀ ਨਾ ਪਾਣ, ਪੱਗ ਬਨ ਕੇ ਆਮ ਆਦਮੀ ਪਾਰਟੀ ਕਹਿਣ ਫਿਰ ਸਿੱਖਾਂ ਦਾ ਭਲਾ ਹੋ ਰਿਹਾ, ਫਿਰ ਵੀ ਨਹੀਂ ਹੋ ਰਿਹਾ। ਕਿਉਂਕਿ ਬੇਸਿਕ ਵਿਚਾਰਧਾਰਾ ਉਹਨਾਂ ਦੀ ਭਾਰਤ ਮਾਤਾ ਕੀ ਜੈ, ਵੰਦੇ ਮਾਤਰਮ ਔਰ ਗਾਂਧੀ ਟੋਪੀ ਗਾਂਧੀ ਦੀ ਵਿਚਾਰਧਾਰਾ ਹੈ। ਇਸ ਨਾਲ ਹੀ ਸਾਡਾ ਟਕਰਾਅ ਹੈ। ਇਹੀ ਗਾਂਧੀ ਫਰਾਡ ਜਿਹੜਾ ਹੈ, ਜਿਸ ਵਿਚਾਰਧਾਰਾ ਨੇ ਅਲਟੀਮੇਟਲੀ ਹਿੰਦੂ ਰਾਜ, ਰਾਮ ਰਾਜ, ਹੋਰ ਆਰਐਸਐਸ ਦਾ ਕੀ ਏਜੰਡਾ ਹੈ। ਫਰਕ ਇੰਨਾ ਹੀ ਹੈ ਕਿ ਵੀ ਗਾਂਧੀ ਦਾ ਸੌਫਟ ਹਿੰਦੂਤਵਾ ਸੀ, ਇਹਨਾਂ ਦਾ ਹੁਣ ਹਾਰਡ ਹਿੰਦੂਤਵਾ ਨਜ਼ਰ ਆਉਂਦਾ ਹੈ। ਇਹ ਹੁਣ ਡੰਕੇ ਦੀ ਚੋਟ ਨਾਲ ਕਹਿ ਰਹੇ ਨੇ। ਗਿਰੀਰਾਜ ਸਿੰਘ ਨੇ ਕਿਹਾ, ਜਿਹੜਾ ਇਹਨਾਂ ਦਾ ਮੈਂਬਰ ਪਾਰਲੀਮੈਂਟ ਲਈ ਖੜਾ ਹੈ ਔਰ ਬੀਜੇਪੀ ਦਾ ਲੀਡਰ ਹੈ ਬਿਹਾਰ ਚੋਂ, ਕਿ ਵੀ ਜਿਹੜੇ ਨਰਿੰਦਰ ਮੋਦੀ ਨੂੰ ਸਪੋਰਟ ਨਹੀਂ ਦੇਣਗੇ ਚੋਣਾਂ ਤੋਂ ਬਾਅਦ, ਅਸੀਂ ਉਹਨਾਂ ਨੂੰ ਪਾਕਿਸਤਾਨ ਭੇਜ ਦਿਆਂਗੇ। ਉਹ ਜਿਹੜਾ ਉਹਨਾਂ ਦਾ ਤੁਗਾੜੀਆ, ਅਸ਼ੋਕ ਤੁਗਾੜੀਆ, ਵਿਸ਼ਵ ਹਿੰਦੂ ਪਰਿਸ਼ਦ ਹੈ, ਉਹਨੇ ਗੁਜਰਾਤ ਦੇ ਭਾਵਨਗਰ 'ਚ ਇੱਕ ਹਿੰਦੂਆਂ ਦੇ ਮਹੱਲੇ 'ਚ ਇੱਕ ਮੁਸਲਮਾਨ ਕਾਰੋਬਾਰੀ ਨੇ ਘਰ ਬਣਾਇਆ। ਉੱਥੇ ਜਾ ਕੇ ਰੈਲੀ ਕਰਕੇ ਉਹਨੇ ਕਿਹਾ ਵੀ 48 ਘੰਟੇ ਦੇ ਵਿੱਚ ਖਾਲੀ ਕਰ ਦਿਓ ਤੇ ਇੱਥੇ ਅਸੀਂ ਬਜਰੰਗ ਦਲ ਦਾ ਬੋਰਡ ਲਾ ਦੇਵਾਂਗੇ, ਤੁਹਾਨੂੰ ਇੱਥੋਂ ਨਿਕਲਣਾ ਪਏਗਾ। ਇਸ ਤੋਂ ਪਹਿਲਾਂ ਇਹਨਾਂ ਦਾ ਇੱਕ ਹੋਰ ਆਈਡੀਆਲੋਗ ਸੁਬਰਾਮਨੀਅਮ ਸਵਾਮੀ, ਜਿਹੜਾ ਹਾਰਵਰਡ ਯੂਨੀਵਰਸਿਟੀ ਸਮਰ ਕੋਰਸ ਵੀ ਪੜ੍ਹਾਉਂਦਾ ਸੀ, ਉਹ ਲਿਖ ਚੁੱਕਾ ਹੈ। ਉਹਨੇ ਕਿਹਾ ਕਿ ਜੀ ਮੁਸਲਮਾਨ 500 ਮਸੀਤਾਂ ਭਾਰਤ ਦੀਆਂ ਜਿਨ੍ਹਾਂ ਦੇ ਉੱਤੇ ਮੰਦਿਰ ਬਣੇ ਹੋਏ ਨੇ, ਮੰਦਿਰ ਸੀ ਜਿੱਥੇ ਮਸੀਤਾਂ ਵਾ, ਸਾਡੇ ਹਵਾਲੇ ਕਰ ਦੇਣ, ਨਹੀਂ ਤਾਂ ਅਸੀਂ ਇਹਨਾਂ ਨੂੰ ਡੀਫਰੈਂਚਾਈਜ਼ ਕਰ ਦੇਵਾਂਗੇ, ਇਹਨਾਂ ਦਾ ਵੋਟਾਂ ਦੇਣ ਦਾ ਹੱਕ ਹੀ ਲੈ ਲਾਂਗੇ। ਔਰ ਉਹੀ ਅਸ਼ੋਕ ਤਗਾੜੀਆ ਜਿਹੜਾ 48 ਘੰਟੇ ਦਾ ਅਲਟੀਮੇਟਮ ਦਿੰਦਾ ਹੈ ਕਿ ਮੁਸਲਮਾਨ ਘਰ ਛੱਡ ਕੇ ਦੌੜ ਜਾਏ, ਉਹ ਪਹਿਲਾਂ ਹੀ ਹਿੰਦੂਆਂ ਨੂੰ ਕਹਿ ਚੁੱਕਾ ਜੀ ਤੁਸੀਂ 5-5 ਬੱਚੇ ਜੰਮੋ, ਔਰ ਇਹੀ ਤੁਹਾਡਾ ਤਰੀਕਾ। ਔਰ ਮੱਧ ਪ੍ਰਦੇਸ਼ 'ਚ ਜਿੱਥੇ ਕਿ ਅੱਜ ਵੋਟਾਂ ਪੈ ਰਹੀਆਂ ਨੇ, ਆਲਰੇਡੀ ਘਰਾਂ ਦੇ ਵਿੱਚ ਪੈਂਫਲੇਟ ਅਰਾਊਂਡ ਗਏ ਨੇ ਕਿ ਸਾਨੂੰ ਤਾਕਤ ਦਿਓ, ਅਭੀ ਨਹੀਂ ਤਾਂ ਕਭੀ ਨਹੀਂ। ਜੇ ਤੁਸੀਂ ਹੁਣ ਨਹੀਂ ਚਦਾਓਗੇ ਤਾਂ ਕਦੇ ਨਹੀਂ, ਸਾਨੂੰ ਵੋਟਾਂ ਪਾਓ, ਅਸੀਂ ਜਿਹੜਾ 30 ਮਿਲੀਅਨ ਮੁਸਲਮਾਨ ਹੈ ਉਹਨੂੰ ਬਾਹਰ ਕੱਢਾਂਗੇ, ਜਿਹੜੇ ਬੰਗਲਾਦੇਸ਼ੀ ਕਹਿਣ ਦੇ ਨਾਂ ਥੱਲੇ, ਔਰ ਕਸ਼ਮੀਰ 'ਚ ਅਸੀਂ ਗਦਾਰਾਂ ਦਾ ਸਫਾਇਆ ਕਰ ਦਿਆਂਗੇ। ਹੁਣ ਇਹ ਇੱਕ ਹਫ਼ਤੇ ਦੇ ਵਿੱਚ 3 ਘਟਨਾਵਾਂ ਵਾਪਰੀਆਂ ਨੇ। ਤੇ ਜੇ ਫਿਰ ਵੀ ਕਿਸੇ ਨੂੰ ਸਮਝ ਨਹੀਂ ਆਉਂਦੀ ਹੈ, ਉਹ ਸਮਝਦੇ ਨੇ ਕਿ ਵੀ ਆਮ ਆਦਮੀ ਪਾਰਟੀ ਉਹਦੇ ਚੋਂ ਕੀ ਕੱਢੇਗੀ, ਕਿਉਂਕਿ ਉਹ ਵੀ ਉਸੇ ਹੀ ਅਲਟੀਮੇਟਲੀ ਉਹ ਭਾਰਤ ਨੂੰ ਸਟਰੋਂਗ ਕਰਨ ਦੀ ਲਾਈਨ ਦੇ ਥੱਲੇ ਹੀ ਹੈ ਕਿ ਜੀ ਏਕਤਾ ਹੋਏ ਔਰ ਗਾਂਧੀਵਾਦੀ ਦਾ ਆਨਸਰ ਹੈ। ਚਪੇੜਾ ਮਾਰਦੇ ਨੇ ਲੋਕ ਜਾ ਕੇ, ਗਾਂਧੀ ਦੀ ਸਮਾਧ ਤੇ ਬਹਿ ਜਾਂਦਾ ਜੀ। ਸੋ ਮੈਂ ਸਮਝਦਾ ਵੀ ਗੱਲ ਸਿਰਫ ਸ਼ਕਲੋ ਸੂਰਤ ਦੀ ਨਹੀਂ ਹੈ, ਉਹ ਤਾਂ ਹੈ ਹੀ ਹੈ ਕੰਸਰਨ ਕਿ ਪੱਗ ਦੇ ਉੱਤੇ ਟੋਪੀਆਂ ਨੇ, ਪਰ ਇਹ ਵਿਚਾਰਧਾਰਾ ਜਿਹਦੇ ਵੱਲ ਤੁਰੇ ਹੋਏ ਨੇ ਇਹ ਹੋਰ ਵੀ ਖਤਰਨਾਕ ਗੱਲ ਹੈ। ਜੀ ਡਾਕਟਰ ਸਾਹਿਬ ਇਸ ਦੇ ਨਾਲ ਲੈਣੇ ਬ੍ਰੇਕ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ।